ਪਹਿਲੋਂ ਸ਼ੁਰੂਆਤ ਜਿਹੜੀ ਉਹ ਆਪਾਂ ਕਰ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਕ੍ਰੈਕਡਾਊਨ ਆਪਾਂ ਦੇਖ ਰਹੇ ਹਾਂ ਵੀ ਹਰ ਇੱਕ ਪਾਸੇ ਤੇਜ਼ੀ ਦੇ ਨਾਲ ਹੋ ਰਿਹਾ ਆ, ਵੱਡੇ ਪੱਧਰ ਦੇ ਉੱਤੇ ਹੋ ਰਿਹਾ ਆ। ਇਹ ਕ੍ਰੈਕਡਾਊਨ ਦਾ ਇਹਨਾਂ ਦਾ ਅਸਰ ਜਿਹੜਾ ਆਪਾਂ ਅਦਾਲਤਾਂ ਦੇ ਵਿੱਚ ਵੀ ਦੇਖ ਰਹੇ ਹਾਂ। ਸੋ ਜੇ ਆਪਾਂ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ, ਜਿਹੜੇ ਕੋਰਟ ਸਿਸਟਮਸ ਆ ਉਹਨਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਡਿਊਰਿੰਗ ਦਿਸ ਇਮੀਗ੍ਰੇਸ਼ਨ ਕ੍ਰੈਕਡਾਊਨ ਕਿੱਦਾਂ ਦਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ? ਸੋ ਸਾਡੇ ਇੱਕ ਸੈਟਲ ਦੇ ਵਿੱਚ ਕੇਸ ਪਾਸ ਹੋਇਆ ਸੀਗਾ ਤੇ ਇੱਕ ਲਾਸ ਐਂਜਲਸ ਦੇ ਵਿੱਚ ਆਹੀ ਜਿਹੜਾ ਇਸ ਹਫਤੇ ਕੇਸ ਜਿਹੜਾ ਪਾਸ ਹੋਇਆ ਤੇ ਪਿਛਲੇ ਹਫਤੇ ਸੈਟਲ 'ਚ ਹੋਇਆ ਸੀਗਾ। ਸੋ ਇਹ ਹੈ ਕਿ ਜਿਹੜੇ ਕੇਸ ਆ ਉਹ ਪਾਸ ਹੁਣ ਘੱਟ ਹੁੰਦੇ ਆ ਤੇ ਪਰ ਹੁੰਦੇ ਆ ਜੇ ਬੰਦਾ ਆਪਣਾ ਪੂਰਾ 100% ਕਰੇ। ਤੇ ਜੇ ਜੱਜ ਬਾਇਸ ਹੋਵੇ, ਸਰਕਾਰੀ ਵਕੀਲ ਦੀ ਗੱਲ ਤੇ ਤੁਹਾਡਾ ਕੰਮ ਜਿਹੜੇ ਜਿਹਨਾਂ ਦੇ ਕੇਸ ਲੱਗੇ ਆ ਕਿ ਕੇਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਸੀਗਾ ਉੱਥੇ ਪ੍ਰੈਜ਼ੈਂਟ ਕਰੋ, ਆਰਗਿਊ ਕਰੋ, ਡਾਕੂਮੈਂਟਸ ਵਗੈਰਾ ਸਹੀ ਰੱਖੋ ਸਾਰੇ, ਤੇ ਜੱਜ ਨੇ ਆਪਣੀ ਰੀਜ਼ਨਿੰਗ ਦੇਣੀ ਆ। ਤੇ ਉਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਕਈ ਜਿਹੜੇ ਨਵੇਂ ਜੱਜ ਆ ਜਿਹੜੇ ਸਿੱਧੇ ਧੱਕੇਸ਼ਾਹੀ ਨਾਲ ਡਿਨਾਈ ਕਰਦੇ, ਉਹਦੀਆਂ ਤਾਂ ਅਪੀਲਾਂ ਜਿਹੜੀਆਂ ਰਿਵਰਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਉੱਤੇ ਜਾ ਕੇ, ਕਿਉਂਕਿ ਐਂਡ ਆਫ ਦ ਡੇ ਜਿਹੜਾ ਸੀਗਾ ਰੂਲ ਰੈਗੂਲੇਸ਼ਨ ਹੈ ਜਿਹੜਾ ਚੱਲਣਾ ਹੁੰਦਾ। ਤੇ ਜੇ ਤੁਸੀਂ ਆਪਣੇ ਕੇਸ 'ਚ ਕੋਈ ਗਲਤੀ ਨਹੀਂ ਕਰਦੇ ਆ ਤੇ ਉਹਦੇ ਵਿੱਚ ਕੋਈ ਟੈਕਨੀਕਲ ਮਿਸਟੇਕ ਨਹੀਂ ਹੈਗੀ, ਤੁਹਾਡੀ ਗਵਾਹੀ ਸਾਰੀ ਸਹੀ ਹੈ ਜੇ, ਤਾਂ ਫਿਰ ਜਾਂ ਤਾਂ ਜੱਜ ਨੂੰ ਕੇਸ ਪ੍ਰੂਵ ਕਰਨਾ ਪੈਣਾ, ਜੇ ਜੱਜ ਉਹਨੂੰ ਨਹੀਂ ਕਰਦਾ ਉਹਨੂੰ ਆਪਣੀ ਰੀਜ਼ਨਿੰਗ ਦੇਣੀ ਪੈਣੀ ਆ। ਤੇ ਰੀਜ਼ਨਿੰਗ ਜਿਹੜੀ ਜੇ ਗਲਤ ਹੋਵੇ, ਹੁਣ ਜੇ ਬੰਦਾ ਹੀ ਸਾਰਾ ਸਹੀ ਆ, ਹਮਲੇ ਵੀ ਹੋਏ ਕਿਸੇ ਦੇ ਉੱਤੇ, ਤੇ ਫਿਰ ਜੱਜ ਕੋਲ ਵਾਲੀ ਜਿੱਦੀ ਤੁਸੀਂ ਕਹ ਲਓ ਕਿ ਰੀਜ਼ਨਿੰਗ ਜਿਹੜੀ ਬਚਦੀ ਨਹੀਂ। CLP ਦਾ ਰੂਲ ਸੀਗਾ ਮੈਕਸੀਕੋ ਤੋਂ, ਮੈਕਸੀਕੋ ਸਾਲਮ ਨੇ ਫਾਈਲ ਕੀਤਾ, ਉਹ ਉਹਨਾਂ ਨੇ ਵਿਕੇਟ ਕਰਤਾ ਕਿ ਉਹਦੇ ਬੇਸ ਤੇ ਤੁਸੀਂ ਡਿਨਾਈ ਨਹੀਂ ਕਰ ਸਕਦੇ। ਸੋ ਜਿਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਬੇਸਿਕਲੀ ਉਹਨਾਂ ਦੇ ਜਿਹੜੇ ਕੇਸ ਆ ਉਹ ਜਾਂ ਤਾਂ ਜੱਜ ਨੂੰ ਪਾਸ ਕਰਨੇ ਪੈਣੇ ਆ, ਜੇ ਨਹੀਂ ਕਰਦਾ ਤਾਂ ਉੱਤੇ ਜਾ ਕੇ ਜਿਹੜਾ ਸੀਗਾ ਅਪੀਲ ਦੇ ਵਿੱਚ ਉਹ ਜਿਹੜੇ ਸੀਗੇ ਰਿਵਰਸ ਜਿਹੜੇ ਹੋ ਰਹੇ ਆ। ਸੋ ਇਹ ਆਪਾਂ ਜਿਹੜਾ ਦੇਖ ਰਹੇ ਹਾਂ ਕਿ ਫਾਈਟ ਜਿਹੜੀ ਪਹਿਲਾਂ ਇੱਦਾਂ ਸੀਗੀ ਕਿ ਸਾਰੇ ਜਿਹੜੇ ਸੀਗੇ 90% ਕੇਸ ਜਿਹੜੇ ਸੀਗੇ 80-90% ਜਿਹੜੇ ਇਮੀਗ੍ਰੇਸ਼ਨ ਕੋਰਟ ਲੈਵਲ ਤੇ ਗ੍ਰਾਂਟ ਹੋ ਜਾਂਦੇ ਸੀਗੇ, ਹੁਣ ਉਹ ਫਾਈਟ ਉਹਨਾਂ ਦੀ ਉੱਤੇ ਜਾ ਕੇ ਵੀ ਜਿਹੜੀ ਸਰਕਿਟ ਕੋਰਟ ਤੱਕ ਜਿਹੜੀ ਪਹੁੰਚ ਜਾਂਦੀ ਆ। ਸਰਕਿਟ ਕੋਰਟ ਦੇ ਵਿੱਚ ਕਿ ਕੇਸ ਰਿਮਾਂਡ ਫਿਰ ਹੁੰਦੇ ਆ ਥੱਲੇ, ਤੇ ਫਿਰ ਕਈ ਵਾਰੀ ਜੱਜ ਜਿਹੜੇ ਸੀਗੇ ਥੱਲੇ ਗ੍ਰਾਂਟ, ਤੇ ਜੇ ਜੱਜ ਸਿੱਧੇ ਕਈ ਵਾਰੀ ਗ੍ਰਾਂਟ ਕਰਦੇ ਆ, ਆਪਾਂ ਇਹ ਵੀ ਵੇਖ ਰਹੇ ਹਾਂ ਜਿਹੜੇ ਸਰਕਾਰੀ ਵਕੀਲ ਆ ਉਹਨੂੰ ਅਪੀਲ ਕਰਦੇ ਆ 30 ਦਿਨਾਂ 'ਚ, ਉਹਨੂੰ ਚੈਲੰਜ ਕਰਦੇ ਆ, ਉਹ ਛੱਡਦੇ ਨਹੀਂ ਪਏ ਮਤਲਬ ਉਹ ਵੀ 1 ਇੰਚ ਵੀ। ਅਟਾਰਨੀ ਟਰਕਿਆਨਾ ਜੀ, ਥੋੜ੍ਹਾ ਜਿਹਾ ਤੁਸੀਂ ਇਹਨਾਂ ਕੇਸਾਂ ਦੇ ਬਾਰੇ ਵੀ ਸਾਨੂੰ ਦੱਸਿਓ ਵੀ ਜਿਹੜਾ LA ਦਾ ਤੇ ਸਿਆਟਲ ਦਾ ਤੁਸੀਂ ਦੱਸਿਆ ਆ, ਕਿਵੇਂ ਰਹੇ ਇਹ ਕੇਸ? ਕੀ ਇਹ ਨਵੀਂ ਤਰੀਕ ਸੀਗੀ ਜਾਂ ਲਾਸਟ ਸੀ? ਕਿੰਨਾ ਕੁ ਚਿਰ ਹੋ ਗਿਆ ਸੀਗਾ ਜਿਹੜੇ ਕਲਾਇੰਟਸ ਆ ਉਹਨਾਂ ਨੂੰ ਵੀ ਇਸ ਸਿਸਟਮ ਦੇ ਵਿੱਚ ਹੁੰਦਿਆਂ ਹੋਇਆਂ? ਜੇ ਤੁਸੀਂ ਕੋਈ ਇਨਫੋਰਮੇਸ਼ਨ ਇੱਦਾਂ ਦੀ ਜਿਹੜੀ ਉਹ ਸ਼ੇਅਰ ਕਰ ਸਕਦੇ। ਸੋ ਸਿਆਟਲ ਵਾਲੀ ਨਹੀਂ ਅਜੇ ਮੈਂ ਕਰ ਸਕਦਾ ਕਿਉਂਕਿ ਉਹ ਅਜੇ ਆਪਣੀ ਵੀਡੀਓ ਨਹੀਂ ਉਹਦੇ ਬਾਰੇ ਬਣੀ, ਤੇ ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ। ਜਿਹੜੀ ਲਾਸ ਐਂਜਲਸ ਵਾਲਾ ਕੇਸ ਹੈ ਉਹਦੀ ਮੈਂ ਹੁਣੇ ਹੀ ਐਕਚੁਅਲੀ ਤੁਹਾਡੇ ਤੋਂ ਗੱਲ ਕਰਨ ਤੋਂ ਪਹਿਲਾਂ ਹੀ 5 ਮਿੰਟ ਪਹਿਲਾਂ ਹੀ ਵੀਡੀਓ ਅਪਲੋਡ ਕਰਕੇ ਹਟਿਆ। ਤੇ ਉਸ ਕੇਸ ਦੇ ਵਿੱਚ ਸੀਗਾ 2024 'ਚ ਆਇਆ ਸੀਗਾ ਬੰਦਾ, ਤੁਸੀਂ ਵੀਡੀਓ ਬਾਕੀ ਦੇਖ ਕੇ ਸੁਣੀ ਲੈਣਾ ਆਪ ਹੀ ਸਾਰਿਆਂ ਨੇ। ਤੇ 2024 ਦੇ ਵਿੱਚ ਆਇਆ ਸੀਗਾ ਤੇ CLP ਵਗੈਰਾ ਸਾਰੀ ਜਿਹੜੀ ਲੱਗਦੀ ਸੀਗੀ। ਤੇ ਇੱਕ ਹੋਰ ਵੀ ਮੁੱਦਾ ਸੀਗਾ ਆਪਣਾ ਕਿ ਆਪਣੀ ਕੰਟਰੀ ਛੱਡਣ ਤੋਂ ਬਾਅਦ ਵਾਪਸ ਉਹ ਆਪਣੀ ਕੰਟਰੀ ਗਿਆ ਸੀਗਾ, ਉਹਨੂੰ ਲੋਹੋ ਕੰਸਰਨ ਆਪਾਂ ਕਹਿੰਦੇ ਆ ਕਿ ਜੇ ਬੰਦਾ ਵਾਪਸ ਆਪਣੀ ਕੰਟਰੀ 'ਚ ਚਲ ਜਾਵੇ ਉੱਥੇ ਉਹ ਕੀ ਪ੍ਰੋਬਲਮ ਆ ਉਹਨੂੰ, ਉੱਥੇ ਉਹ ਸਹੀ ਤਰੀਕੇ ਨਾਲ ਕਿਉਂ ਨਹੀਂ ਰਹਿ ਸਕਦਾ। ਵਾਪਸ ਵੀ ਗਿਆ ਸੀਗਾ, ਏਅਰਪੋਰਟ 'ਤੇ ਕੋਈ ਪ੍ਰੋਬਲਮ ਨਹੀਂ ਆਈ, ਫਿਰ ਰਹਿ ਕੇ ਵੀ ਆਇਆ ਉੱਥੇ 3-4 ਮਹੀਨੇ। ਸੋ ਲੋਹੋ ਕੰਸਰਨਸ ਉਹਨੂੰ ਕਹਿੰਦੇ ਆ। ਸੋ ਇਹ ਦੋ ਜਿਹੜੇ ਮੇਨ ਮੁੱਦੇ ਸੀਗੇ। ਤੇ ਇਸ ਤੋਂ ਇਲਾਵਾ ਇੰਟਰਨਲ ਰੀਲੋਕੇਸ਼ਨ ਦਾ ਮੁੱਦਾ ਸੀਗਾ ਕਿ ਆਪਣੀ ਕੰਟਰੀ 'ਚ ਹੋਰ ਕਿਤੇ ਜਿਹੜਾ ਸੀਗਾ ਰੀਲੋਕੇਟ ਕਿਉਂ ਨਹੀਂ ਹੋ ਸਕਦਾ। ਇਹ ਆਪਾਂ ਅਕਸਰ ਦੇਖਦੇ ਹਾਂ ਕਿ ਮੁੱਦੇ ਜਿਹੜੇ ਆ ਜਾਂਦੇ ਆ। ਸੋ ਜਿਹੜਾ CLP ਦਾ ਸੀਗਾ ਉਹਦੀ ਤਾਂ ਆਪਣੇ ਕੋਲ ਆਰਗੂਮੈਂਟ ਸੀਗੀ ਕਿ ਇਹ ਰੂਲ ਜਿਹੜਾ ਹੁਣ ਵੇਟ ਕਰ ਸੀ ਇਹਦੇ ਬੇਸ ਤੇ ਜਿਹੜਾ ਸੀਗਾ ਕੇਸ ਡਿਨਾਈ ਨਹੀਂ ਕਰ ਸਕਦੇ। ਤੇ ਫਿਰ ਜਿਹੜਾ ਸੀਗਾ ਲੋਹੋ ਤੁਹਾਨੂੰ ਐਕਸਪਲੇਨ ਕਰਨਾ ਪੈਂਦਾ ਸਾਰਾ, ਟੈਕਨੀਕਲੀ ਆਰਗੂਮੈਂਟਸ ਦੇਣੀਆਂ ਪੈਂਦੀਆਂ, ਬਰੀਫਿੰਗਸ ਕਰਨੀਆਂ ਪੈਂਦੀਆਂ। ਇਹ ਬੰਦੇ ਦੀਆਂ 3-4 ਤਰੀਕਾਂ ਜਿਹੜੀਆਂ ਸੀਗੀਆਂ ਪਈਆਂ ਸੀਗੀਆਂ। ਇਹਨੇ ਹਾਇਰ ਕੀਤਾ ਸਾਨੂੰ ਰੀਹੀਅਰਿੰਗ ਫੀਸ ਵਗੈਰਾ ਪੂਰਾ ਕਰ ਕੇ ਜਿਹੜਾ ਪੂਰਾ ਡਟਿਆ ਰਿਹਾ ਸਾਰਾ ਬੰਦਾ। ਤੇ ਆਪਾਂ ਵੀ ਕੰਮ ਜਿਹੜਾ ਖਿੱਚੀ ਗਏ। ਇਹਦੀ ਅਲਟੀਮੇਟ ਜਿਹੜੀ ਹੀਅਰਿੰਗ ਸੀਗੀ 3 ਘੰਟੇ 45 ਮਿੰਟ ਦੇ ਲਗਭਗ ਜਿਹੜੀ ਸੀਗੀ, ਚੰਗੇ ਸਵਾਲ ਜਵਾਬ ਜਿਹੜੇ ਕੀਤੇ। ਤੇ ਐਂਡ 'ਚ ਜਿਹੜਾ ਸੀਗਾ ਲੋਹੋ ਵਾਲਾ ਆਪਾਂ ਕਨਵਿੰਸ ਕਰ ਲਿਆ ਜੱਜ ਸਾਹਿਬ ਨੂੰ, ਇੰਟਰਨਲ ਰੀਲੋਕੇਸ਼ਨ ਤੇ ਵੀ ਕਨਵਿੰਸ ਕਰ ਲਿਆ। ਤੇ ਕੇਸ ਜਿਹੜਾ ਸੀਗਾ ਸਾਡੇ ਫੇਵਰ 'ਚ ਜਿਹੜਾ ਚਲਾ ਗਿਆ। ਤੇ 30 ਡੇਜ਼ ਹੁਣ ਹੈਗੇ ਸਰਕਾਰ ਕੋਲ ਕਿ ਉਹਨਾਂ ਨੇ ਇਹਨੂੰ ਅਪੀਲ ਕਰਨਾ ਕਿ ਨਹੀਂ ਕਰਨਾ। ਜੇ ਅਪੀਲ ਕਰ ਦੂਗੇ ਤਾਂ ਫਿਰ ਅੱਗੇ BIA ਦੇ ਵਿੱਚ ਜਿਹੜੀ ਫਾਈਟ ਚੱਲ ਜਾਣੀ ਹੈ। ਤੇ ਜੇ ਨਹੀਂ ਕਰਦੇ ਆ 30 ਡੇ ਨਿਕਲ ਜਾਂਦੇ ਆ ਤੇ ਬੰਦੇ ਦਾ ਜਿਹੜੀ ਸਾਲਮ ਗ੍ਰਾਂਟ ਆ ਉਹ ਫਾਈਨਲ ਹੋ ਜਾਣੀ ਆ। ਠੀਕ ਆ।